ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸਾਨੂੰ ਉਸਦੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 3 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ ਜੇ ਟਿਰਕੀਆਣਾ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 4159090503 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ 53 ਫੁੱਟ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਆਪਣੀ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਸਿਕਿਉਰਿਟੀ ਵੀਡੀਓ ਸਰਵੇਲੈਂਸ ਦਾ ਪ੍ਰਬੰਧ ਆ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਿਹੜੇ ਨਿਊਯਾਰਕ ਦੇ ਗਵਰਨਰ ਹੈਗੇ ਆ ਐਂਡਰਿਊ ਕੋਮੋ, ਉਹਨਾਂ ਨੂੰ ਇਹ ਕਿਹਾ ਆ ਵੀ ਤੁਸੀਂ ਹੁਣ ਆਪਣਾ ਅਸਤੀਫਾ ਦੇ ਦਿਓ। ਇਹ ਜਦੋਂ ਹੁਣ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਰਿਪੋਰਟ ਸਾਂਝੀ ਕੀਤੀ ਸੀ, ਨਵੀਂ ਜਿਹੜੀ ਰਿਪੋਰਟ ਆਈ ਆ ਵੀ ਜਿਹਦੇ ਵਿੱਚ 11 ਬੀਬੀਆਂ ਨੂੰ ਬਹੁਤ ਸੈਕਸ਼ੁਅਲੀ ਹਰਾਸ ਜਿਹੜਾ ਆ ਗਵਰਨਰ ਵੱਲੋਂ ਕੀਤਾ ਗਿਆ ਸੀ। ਅਤੇ ਜਦੋਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਜੇ ਰਿਜ਼ਾਈਨ ਨਹੀਂ ਕਰਦੇ ਤਾਂ ਉਹਨਾਂ ਨਾਲ ਫਿਰ ਕੀ ਕੀਤਾ ਜਾ ਸਕਦਾ, ਉਹ ਕਹਿੰਦੇ ਵੀ ਜਿਹੜਾ ਲੈਜਿਸਲੇਚਰ ਹੈਗਾ ਉਹ ਆਪਣਾ ਡਿਸੀਜਨ ਲੈ ਸਕਦੇ ਆ ਵੀ ਉਸ ਨੂੰ ਇੰਪੀਚ ਕਰਨਾ ਆ ਜਾਂ ਨਹੀਂ ਕਰਨਾ ਹੈਗਾ। ਅਤੇ ਪਰ ਹੁਣ ਲਗਭਗ ਹਰ ਇੱਕ ਜਿਹੜਾ ਮੇਜਰ ਸਟੇਟ ਦਾ ਡੈਮੋਕਰੇਟ ਲੀਡਰ ਹੈਗਾ ਆ, ਈਵਨ ਨਿਊਯਾਰਕ ਦੇ ਵੀ ਉਹ ਓਪਨਲੀ ਜਿਹੜਾ ਆ ਗਵਰਨਰ ਕੋਮੋ ਦੇ ਅਗੇਂਸਟ ਆ ਗਏ ਹੈਗੇ ਆ ਵੀ ਉਹਨਾਂ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਆ। ਅੱਜ ਸਵੇਰੇ ਹੀ ਜਿਹੜੀ ਅਟਾਰਨੀ ਜਨਰਲ ਲਟੀਟੀਆ ਜੇਮਸ ਆ, ਉਹਨਾਂ ਨੇ ਇਹ ਜਿਹੜੀ ਆ ਰਿਪੋਰਟ ਜਾਰੀ ਕੀਤੀ ਸੀ ਵੀ ਕਿਸ ਤਰ੍ਹਾਂ ਵੀ ਮਲਟੀਪਲ ਵੂਮੈਨ ਨੂੰ ਜਿਹੜਾ ਆ ਗਵਰਨਰ ਨੇ ਸੈਕਸ਼ੁਅਲੀ ਜਿਹੜਾ ਆ ਹਰਾਸ ਕੀਤਾ ਹੈਗਾ ਆ। ਪਰ ਹਜੇ ਤੱਕ ਜਿਹੜੇ ਕੋਮੋ ਆ ਉਹ ਇਹਨੂੰ ਨਾ ਕਰੀ ਜਾ ਰਿਹਾ ਵੀ ਮੈਂ ਕੋਈ ਇੱਦਾਂ ਦਾ ਗੱਲਬਾਤ ਨਹੀਂ ਕੀਤੀ। ਪਰ 165 ਪੇਜਾਂ ਦੀ ਰਿਪੋਰਟ ਦੇ ਵਿੱਚ 179 ਵਿਟਨੈਸ ਜਿਹੜੇ ਆ ਪੇਸ਼ ਹੋਏ ਹੈਗੇ ਆ। ਸੋ ਜਦੋਂ COVID-19 ਪੈਂਡੇਮਿਕ ਹੋਇਆ ਸੀ ਅਤੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਵੀ ਠੀਕ ਉਹਨਾਂ ਦੇ ਰਿਲੇਸ਼ਨ ਰਹੇ ਹੈਗੇ ਆ, ਕਿਉਂਕਿ ਜਿਹੜਾ ਨਿਊਯਾਰਕ ਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਕਰੋਨਾ ਦੇ ਨਾਲ ਅਤੇ ਉਹਨਾਂ ਨੂੰ ਕਾਫੀ ਜਿਹੜਾ ਮੈਡੀਕਲ ਸਪਲਾਈਜ਼ ਦੀ ਜ਼ਰੂਰਤ ਸੀ। ਪਰ ਸਾਰੇ ਜਣੇ ਬਹੁਤ ਅਪਸੈਟ ਆ ਵੀ ਜਿਹੜਾ ਗਵਰਨਰ ਆ ਉਹ ਹਜੇ ਤੱਕ ਰਿਜ਼ਾਈਨ ਕਿਉਂ ਨਹੀਂ ਕਰ ਰਿਹਾ। ਜੀ, ਉਧਰ ਨਿਊਯਾਰਕ ਸਟੇਟ ਹਾਊਸ ਦੇ ਸਪੀਕਰ ਕਾਰਲ ਹੀਸਟ, ਇਹ ਵੀ ਡੈਮੋਕਰੇਟ ਨੇ, ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜਾ ਚੈਂਬਰ ਆ ਯਾਨੀ ਕਿ ਅਸੈਂਬਲੀ ਆ, ਉਹ ਇਹਨਾਂ ਦੀ ਇੰਪੀਚਮੈਂਟ ਇਨਕੁਆਇਰੀ ਨੂੰ ਜਲਦੀ ਜਿਹੜਾ ਉਹ ਕਨਕਲੂਡ ਕਰ ਸਕਦੀ ਹੈਗੀ ਆ। ਸੋ ਇਸ ਦਾ ਅਹੁਦੇ ਤੋਂ ਲੱਥਣਾ ਤਕਰੀਬਨ ਤੈਅ ਜਿਹੜਾ ਆ ਉਹ ਨਜ਼ਰ ਆ ਰਿਹਾ ਹੈਗਾ ਆ। ਕੁਮੋ ਇੱਕ ਟਾਈਮ ਦੇ ਉੱਤੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਆ, ਪੈਂਡੈਮਿਕ ਦੇ ਦੌਰਾਨ ਇੱਕ ਵੱਡਾ ਚਿਹਰਾ ਜਿਹੜਾ ਆ ਉਹ ਉੱਭਰ ਕੇ ਜਿਹੜਾ ਉਹ ਸਾਹਮਣੇ ਆਇਆ ਸੀਗਾ। ਅਤੇ ਹੁਣ ਜਿਹੜੇ ਉਸੇ ਦੇ ਦੌਰਾਨ ਹੀ ਇਹ ਜਿਹੜੀਆਂ ਆ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਦੋਸ਼ ਹੈ, ਇਸ ਦੇ ਉੱਤੇ ਦੋਸ਼ ਜਿਹੜੇ ਉਹ ਲੱਗੇ ਸੀਗੇ। ਅਤੇ ਹੁਣ ਉੱਥੋਂ ਦੀ ਹੀ ਜਿਹੜੀ ਅਟਾਰਨੀ ਜਨਰਲ ਆ, ਉਹਨਾਂ ਨੇ ਇੱਕ ਰਿਪੋਰਟ ਦੇ ਮੁਤਾਬਕ
ਇਹ ਜਿਹੜਾ ਉਹ ਦੱਸ ਦਿੱਤਾ ਵੀ ਇਹਨਾਂ ਨੇ ਜਿਹੜੇ ਫੈਡਰਲ ਤੇ ਸਟੇਟ ਲਾਜ਼ ਆ ਇਸ ਦੇ ਤਹਿਤ ਸੈਕਸ਼ੂਅਲ ਹਰਾਸਮੈਂਟ ਦੇ, ਉਹ ਉਹਨਾਂ ਨੇ ਭੰਗ ਕੀਤੇ ਆ ਤੇ ਇਹ ਕੀਤੇ ਆ। ਸੋ ਪਲੋਸੀ ਹੁਣਾਂ ਨੇ ਵੀ ਇਸ ਦੇ ਅਸਤੀਫੇ ਦੀ ਜਿਹੜੀ ਉਹ ਹੁਣ ਮੰਗ ਕੀਤੀ। ਹੁਣ ਜਦੋਂ ਪ੍ਰੈਜ਼ੀਡੈਂਟ ਨਹੀਂ ਕਰ ਦਿੱਤੀ ਤਾਂ ਫਿਰ ਸ਼ਾਇਦ ਹੀ ਕੋਈ ਹੋਰ ਡੈਮੋਕ੍ਰੇਟ ਹੋਊਗਾ ਵੀ ਜਿਹੜਾ ਇਸ ਚੀਜ਼ ਦੇ ਖਿਲਾਫ ਜਿਹੜਾ ਉਹ ਜਾਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਕਹਿੰਦੇ ਆ ਵੀ ਨਵਾਂ ਇਵਿਕਸ਼ਨ ਮੋਰੀਟੋਰੀਅਮ ਆਪਣੇ ਪੱਧਰ ਦੇ ਉੱਤੇ ਹੁਣ ਜਾਰੀ ਕਰਨ ਜਾ ਰਹੇ ਹੈਗੇ ਆ। ਫੈਡਰਲ ਬੈਨ ਜਿਹੜਾ ਆ CDC ਨੇ ਜਿਹੜਾ ਲਗਾਇਆ ਹੋਇਆ ਸੀ 31 ਜੁਲਾਈ ਉਸ ਦੀ ਅਖੀਰਲੀ ਤਰੀਕ ਸੀਗੀ, ਅਤੇ ਇਵਿਕਸ਼ਨ ਮੋਰੀਟੋਰੀਅਮ ਜਿਹੜਾ ਆ ਉਹ ਖਤਮ ਹੋ ਗਿਆ ਸੀਗਾ। ਸੋ ਕਾਫੀ ਜਿਹੜਾ ਦਬਾਅ ਆ ਬਾਈਡਨ ਪ੍ਰਸ਼ਾਸਨ ਦੇ ਉੱਤੇ ਜਿਹੜਾ ਹੋ ਰਿਹਾ ਵੀ ਇਸ ਨੂੰ ਜਿਹੜਾ ਇਵਿਕਸ਼ਨ ਮੋਰੀਟੋਰੀਅਮ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ ਅਤੇ ਜਿਹੜੀਆਂ ਇਵਿਕਸ਼ਨਸ ਆ ਉਸ ਨੂੰ ਰੋਕਿਆ ਜਾਵੇ। ਕਾਂਗਰਸ ਨੇ ਖੁਦ ਤਾਂ ਇਸ ਦੇ ਉੱਤੇ ਕੋਈ ਕਦਮ ਜਿਹੜਾ ਉਹ ਨਹੀਂ ਚੱਕਿਆ ਅਤੇ ਖੁਦ ਰੀਸੈਸ ਦੇ ਵਿੱਚ ਜਿਹੜਾ ਬ੍ਰੇਕ ਦੇ ਉੱਤੇ ਜਿਹੜੀ ਉਹ ਚਲੇ ਗਈ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਗੁਹਾਰ ਲਾਈ ਸੀ। ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਇਹ ਆਖਿਆ ਸੀਗਾ ਵੀ ਅਸੀਂ ਇਵਿਕਸ਼ਨਸ ਦੇ ਮਾਮਲੇ ਦੇ ਵਿੱਚ ਸ਼ਾਇਦ ਉਹ ਨਹੀਂ ਪੈਣਗੇ ਅਤੇ ਉਸ ਨੂੰ ਐਕਸਟੈਂਡ ਕਰਨ ਬਾਰੇ ਜਿਹੜਾ ਉਹ ਨਹੀਂ ਸੀ ਸੋਚ ਰਹੇ, ਪਰ ਹੁਣ ਕੁਛ ਹੀ ਦਿਨਾਂ ਦੇ ਦਬਾਅ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਲਿਆ ਆ ਵੀ ਜਿਹੜਾ ਨੈਸ਼ਨਲ ਇਵਿਕਸ਼ਨ ਮੋਰੀਟੋਰੀਅਮ ਆ ਉਸ ਦੇ ਵਿੱਚ ਇਹ ਵਾਧਾ ਜਿਹੜਾ ਉਹ ਕੀਤਾ ਜਾ ਸਕਦਾ। ਪਿਛਲੀ ਵਾਰੀ 2 ਮਹੀਨੇ ਦੀ ਐਕਸਟੈਂਸ਼ਨ ਜਿਹੜੀ ਹੈ ਇਹਨਾਂ ਨੇ ਕੀਤੀ ਸੀਗੀ। ਹੁਣ ਇਹ ਦੇਖਣਾ ਹੋਊਗਾ ਵੀ ਕੇਸ ਜਿਹੜਾ ਲਿਹਾਜ਼ ਦੇ ਨਾਲ ਇਹ ਹੋਊਗਾ। ਸੋ ਵਾਸਟ ਮੈਜੋਰਿਟੀ ਆਫ ਜਿਹੜੀਆਂ US ਕਾਊਂਟੀਜ਼ ਹੈਗੀਆਂ ਆ ਇਸ ਦੇ ਅਧੀਨ ਜਿਹੜੀਆਂ ਉਹ ਆ ਸਕਦੀਆਂ ਆ, ਅਤੇ ਕਹਿੰਦੇ ਵੀ ਇਸ ਦੇ ਵਿੱਚ ਲਿਮਿਟਿਡ ਜਿਹੜੀ ਉਹ ਨਵੀਂ ਅਤੇ ਲਿਮਿਟਿਡ ਜਿਹੜੀ ਫਰੀਜ਼ ਆ ਉਹ ਰਹੇਗੀ 3 ਅਕਤੂਬਰ ਤਾਈਂ। ਸੋ ਇਵਿਕਸ਼ਨਸ ਫਿਰ ਵੀ ਜਿਹੜੀਆਂ ਉਹ ਲੱਗਦਾ ਕਈ ਥਾਵਾਂ ਦੇ ਉੱਤੇ ਹੋਣਗੀਆਂ, ਪਰ ਓਨੇ ਵੱਡੇ ਪੈਮਾਨੇ ਦੇ ਉੱਤੇ ਸ਼ਾਇਦ ਜਿਹੜੀਆਂ ਉਹ ਨਾ ਹੋ ਸਕਣ। ਪਰ ਇਹ ਆ ਵੀ ਬਹੁਤ ਸਾਰੇ ਲੋਕਾਂ ਦਾ ਜਿਹੜਾ ਰਹਿਣ ਬਸੇਰਾ ਆ ਉਹ ਹਾਲ ਦੀ ਘੜੀ ਇੱਦਾਂ ਹੀ ਹਵਾ 'ਚ ਲਟਕ ਰਿਹਾ ਆ। ਜੀ, ਅਗਲੀ ਖਬਰ ਪੈਂਟਾਗਨ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਸਵੇਰੇ ਇੱਕ ਪੈਂਟਾਗਨ ਦਾ ਪੁਲਿਸ ਆਫੀਸਰ ਉਸ ਦੀ ਡੈਥ ਹੋ ਗਈ। ਉਸ ਨੂੰ ਅੱਜ ਸਵੇਰੇ ਜਿਹੜਾ ਆ ਸਟੈਬ ਕੀਤਾ ਗਿਆ ਸੀ, ਅਤੇ ਜਿਹੜੀ ਮੇਨ ਐਂਟਰੈਂਸ ਹੈਗੀ ਆ ਪੈਂਟਾਗਨ ਦੀ ਉੱਥੇ ਸਾਰਾ ਕੁਛ ਵਾਪਰਿਆ। ਅਤੇ ਉਹ ਤੋਂ ਬਾਅਦ ਪੈਂਟਾਗਨ ਨੂੰ ਲੋਕਡਾਊਨ ਵੀ ਕਰ ਦਿੱਤਾ ਗਿਆ ਸੀ ਘੱਟੋ ਘੱਟ 1 ਘੰਟੇ ਦੇ ਲਈ, ਅਤੇ ਜਿਹੜਾ ਅਸੇਲੈਂਟ ਸੀਗਾ ਜਿਸ ਨੇ ਅਟੈਕ ਕੀਤਾ ਉਸ ਨੂੰ ਵੀ ਜਿਹੜਾ ਆ ਪੁਲਿਸ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜੀ ਬਿਲਕੁਲ, ਅੱਜ ਪੈਂਟਾਗਨ ਦੇ ਬਾਹਰ ਲੋਕਡਾਊਨ ਵੀ ਲਾਇਆ ਗਿਆ ਸੀਗਾ ਜਦੋਂ ਉੱਥੇ ਜਿਹੜੀਆਂ ਗੋਲੀਆਂ ਚੱਲਣ ਦੀ ਵੀ ਜਿਹੜੀ ਆ ਉਹ ਖਬਰ ਆਈ ਸੀਗੀ। ਸੋ ਇਹ ਇੱਕ ਮੰਦਭਾਗੀ ਜਿਹੜੀ ਘਟਨਾ ਆ ਉੱਥੇ ਵਾਪਰੀ ਆ। ਮਜ਼ੂਰੀ ਦੇ ਵਿੱਚ ਬਲੈਕ ਲਾਈਵ ਮੈਟਰਸ ਦੇ ਦੌਰਾਨ ਹਰਜੋਤ ਸਿੰਘ ਜੀ ਯਾਦ ਹੋਣਾ, ਇੱਕ ਜਿਹੜਾ ਕਪਲ ਆ, ਇੱਕ ਬੀਬੀ ਜਿਹੜੀ ਪਿਸਤੌਲ ਲੈ ਕੇ ਅਤੇ ਇੱਕ ਜਿਹੜਾ ਭਾਈ ਆ ਉਹ ਆਪਣੀ ਰਾਈਫਲ ਲੈ ਕੇ ਜਿਹੜਾ ਉਹ ਬਾਹਰ ਆ ਗਿਆ ਸੀਗਾ ਅਤੇ ਆਪਣੀ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ। ਅੱਜ ਮਜ਼ੂਰੀ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਹਨਾਂ ਦੋਨਾਂ ਜਾਣਿਆਂ ਨੂੰ, ਮਾਰਕ ਅਤੇ ਪੈਟਰੀਸ਼ੀਆ ਮੈਕਕਲੋਸਕੀ, ਉਹਨਾਂ ਨੂੰ ਜਿਹੜਾ ਪਾਰਡਨ ਕਰ ਦਿੱਤਾ ਆ। ਇੱਥੋਂ ਤੱਕ ਵੀ ਆਪਾਂ ਦੱਸਿਆ ਸੀਗਾ ਵੀ ਮਾਰਕ ਮੈਕਕਲੋਸਕੀ ਜਿਹੜਾ ਆ ਉਹ ਆਲਰੇਡੀ ਸੈਨੇਟ ਦੇ ਲਈ ਉੱਥੇ ਰਨ ਜਿਹੜਾ ਆ ਉਹ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਦੋਨਾਂ ਨੂੰ ਪਹਿਲਾਂ ਜਿਹੜਾ ਜੂਨ ਦੇ ਵਿੱਚ ਗਿਲਟੀ ਜਿਹੜੀ ਇਹਨਾਂ ਨੇ ਮੰਨੀ ਸੀਗੀ ਮਿਸਡਿਮੀਨਰ ਦੇ ਲਈ, 4th ਡਿਗਰੀ ਅਸੌਲਟ ਦੇ ਲਈ $750 ਉਦੋਂ ਜੁਰਮਾਨਾ ਹੋਇਆ ਸੀ। ਪੈਟਰੀਸ਼ੀਆ ਨੇ ਮਿਸਡਿਮੀਨਰ ਹਰਾਸਮੈਂਟ ਦੇ ਲਈ ਆਪਣੀ ਜਿਹੜੀ ਗਲਤੀ ਮੰਨੀ ਸੀ ਅਤੇ $2000 ਜਿਹੜਾ ਇਹਨਾਂ ਨੂੰ ਜੁਰਮਾਨਾ ਜਿਹੜਾ ਹੋਇਆ ਸੀ। ਇਹਨਾਂ ਦੋਨਾਂ ਨੇ ਜਿਹੜੀਆਂ ਬੰਦੂਕਾਂ ਲਹਿਰਾਈਆਂ ਸੀਗੀਆਂ ਜਿਹੜੇ ਬਲੈਕ ਲਾਈਵ ਮੈਟਰ ਦੇ ਜਦੋਂ ਪ੍ਰੋਟੈਸਟ ਚੱਲ ਰਹੇ ਸੀਗੇ, ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਗੇਟਡ ਕਮਿਊਨਿਟੀ ਦੇ ਵਿੱਚ ਇਹ ਗੇਟ ਭੰਨ ਕੇ ਜਾਂ ਟੱਪ ਕੇ ਜਿਹੜੇ ਉਹ ਅੰਦਰ ਆ ਗਏ, ਜਿਸ ਦੀ ਇਹ ਆਗਿਆ ਇਹਨਾਂ ਪ੍ਰੋਟੈਸਟਰਸ ਨੂੰ ਜਿਹੜੀ ਉਹ ਨਹੀਂ ਸੀਗੀ, ਅਤੇ ਉਸ ਤਾਂ ਹੀ ਜਿਹੜੀਆਂ ਉਹਨਾਂ ਨੇ ਬੰਦੂਕਾਂ ਜਿਹੜੀਆਂ ਉਹ ਲਹਿਰਾਈਆਂ ਸੀਗੀਆਂ। ਉਸ ਟਾਈਮ ਦੇ ਉੱਤੇ ਕਾਫੀ ਜਿਹੜਾ ਇਹ ਚਰਚਾ ਦਾ ਵਿਸ਼ਾ ਬਣੇ ਸੀਗੇ, ਅਤੇ ਅੱਜ ਮਜ਼ੂਰੀ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਹੀ ਜਿਹੜੀ ਆ ਪਾਰਡਨ ਮਾਫੀ ਜਿਹੜੀ ਉਹ ਦੇ ਦਿੱਤੀ ਆ। ਜੀ, ਅਗਲੀ ਖਬਰ ਜਿਹੜੀ ਆ ਹੀਟ ਵੇਵ ਨੂੰ ਲੈ ਕੇ ਆ। ਜਿਹੜਾ ਇੱਕ ਵਾਲਾ ਟਾਊਨ ਆ ਬਿਲਕੁਲ US ਕੈਨੇਡਾ ਬਾਰਡਰ ਦੇ ਉੱਤੇ ਹੈਗਾ ਆ। ਕਹਿੰਦੇ ਵੀ ਇਸ ਟਾਊਨ ਦੇ ਵਿੱਚ ਸਭ ਤੋਂ ਮਿੱਠੇ ਜਿਹੜੇ ਪਿਆਜ਼ ਆ, ਗੰਢੇ, ਉਹ ਉਗਾਏ ਜਾਂਦੇ ਹੈਗੇ ਆ, ਸਵੀਟ ਓਨੀਅਨਸ। ਕਹਿੰਦੇ ਪਈ ਮਿਲੀਅਨਸ ਆਫ ਡਾਲਰ ਦੀ ਜਿਹੜੀ ਫਸਲ ਆ ਇਸ ਵਾਰੀ ਉਹ ਸਾਰੀ ਦੀ ਸਾਰੀ ਖਰਾਬ ਹੋ ਗਈ ਆ ਹੀਟ ਦੇ ਨਾਲ। ਕਹਿੰਦੇ ਪਈ ਬਿਲਕੁਲ ਰੈਡੀ ਟੂ ਗੋ ਸੀਗੇ, ਜਦੋਂ ਹੀ 120 ਡਿਗਰੀ
ਤੱਕ ਦੇ ਟੈਂਪਰੇਚਰ ਵਾਲੀ ਹੀਟ ਵੇਵ ਆ ਗਈ, ਜਿਹਦੇ ਨਾਲ ਉਹਨਾਂ ਦੇ ਜਿਹੜੇ ਪਿਆਜ਼ ਦੇ ਅੰਦਰ ਹੁੰਦਾ ਆ ਪੇਲ ਬਲਿਸਟਰਸ, ਉਹ ਬਣ ਗਏ ਹੈਗੇ ਆ। ਸੋ ਕਹਿੰਦੇ ਭਈ ਇੱਕ ਕਿਸਾਨ ਦੀ ਉਹਨੇ ਸਟੋਰੀ ਲਿਖੀ ਆ ਵੀ ਕਿਸ ਤਰ੍ਹਾਂ 350 ਏਕੜ ਵਾਲਾ ਕਿਸਾਨ ਮਿਲੀਅਨਸ ਆਫ ਪਾਉਂਡ ਜਿਹੜੇ ਆ ਓਨੀਅਨਸ USA ਦੇ ਵਿੱਚ ਸਪਲਾਈ ਕਰਦਾ, ਅਤੇ ਹੁਣ ਉਹ ਕਹਿੰਦਾ ਵੀ ਮੇਰੇ ਸਾਰੇ ਦੇ ਸਾਰੇ ਜਿਹੜੇ ਆ ਖਰਾਬ ਹੋ ਗਏ ਹੈਗੇ ਆ। 114 ਡਿਗਰੀ ਟੈਂਪਰੇਚਰ ਤਾਂ ਕਈ ਦਿਨ ਜਿਹੜਾ ਆ ਵਾਸ਼ਿੰਗਟਨ ਸਟੇਟ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਇਹ ਟਾਊਨ ਹੈ ਜਿੱਥੇ ਸਭ ਤੋਂ ਜ਼ਿਆਦਾ ਪਿਆਜ਼ ਹੁੰਦਾ, ਉੱਥੇ ਹੋਇਆ। ਅਤੇ ਹੁਣ ਜਿਹੜੇ ਕਿਸਾਨਾਂ ਦੀ ਹਾਲਤ ਜਿਹੜੀ ਆ ਕਾਫੀ ਬੁਰੀ ਬਣੀ ਹੋਈ ਹੈਗੀ ਆ। ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਇੱਦਾਂ ਦੀ ਚੀਜ਼ ਲੱਗਦਾ ਹੈ ਵੀ ਹੋਰ ਕਈ ਥਾਵਾਂ ਦੇ ਉੱਤੇ ਹੋ ਸਕਦੀ ਆ, ਜਿਹੜਾ ਜਿਸ ਹਿਸਾਬ ਦੇ ਨਾਲ ਹੀਟ ਜਿਹੜੀ ਉਹ ਵੱਧ ਰਹੀ ਹੈਗੀ ਆ, ਡਰਾਊਟ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਸੋ ਕਾਫੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਗਲਫ ਆਫ ਅਮਾਨ ਦੇ ਵਿੱਚ 6 ਜਿਹੜੇ ਸਮੁੰਦਰੀ ਜਹਾਜ਼ ਆ ਉਹ ਆਪਣਾ ਕੰਟਰੋਲ ਜਿਹੜੇ ਉਹ ਬੇਕਾਬੂ ਉਹ ਹੋ ਗਏ। ਕਹਿੰਦੇ ਦਿਨਾਂ ਬਾਅਦ ਇਹ ਹੋਇਆ, ਜਿਹੜੇ ਇਹ ਵੈਸਲਸ ਆ ਉਹਨਾਂ ਉੱਤੇ ਡਰੋਨਸ ਦੇ ਨਾਲ ਜਿਹੜਾ ਉਹ ਹਮਲਾ ਕੀਤਾ ਗਿਆ ਸੀਗਾ। ਕੱਲ੍ਹ ਜਿਹੜੀ ਆਪਾਂ ਖਬਰ ਕੀਤੀ ਸੀ, US ਨੇ ਵੀ, UK ਨੇ ਵੀ ਅਤੇ ਇਜ਼ਰਾਈਲ ਨੇ ਵੀ ਕਿਹਾ ਸੀਗਾ ਵੀ ਜਿਹੜੇ ਈਰਾਨ ਦੇ ਦੁਆਰਾ ਕਹਿ ਲਓ ਵੀ ਥਾਪੜਾ ਪ੍ਰਾਪਤ ਜਿਹੜੀਆਂ ਕੁਛ ਫੋਰਸਿਸ ਸੀਗੀਆਂ ਉਹਨਾਂ ਦੇ ਦੁਆਰਾ ਇਹ ਜਿਹੜੇ ਹਮਲੇ ਆ ਉਹ ਕੀਤੇ ਗਏ ਹੋ ਸਕਦੇ ਆ। ਬ੍ਰਿਟਿਸ਼ ਮਿਲਟਰੀ ਨੇ ਤਾਂ ਇਸ ਨੂੰ ਪੋਟੈਂਸ਼ੀਅਲ ਹਾਈਜੈਕ ਅਪਹਰਣ ਤੱਕ ਦੀ ਜਿਹੜੀ ਆ ਉਹ ਗੱਲ ਆਖ ਦਿੱਤੀ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈ, ਪਰ ਈਰਾਨ ਵੀ ਰਹਿ ਕੇ ਪੰਗਾ ਜਿਹੜਾ ਉਹ ਲਗਾਤਾਰ ਲੈ ਰਿਹਾ ਹੈਗਾ ਆ। ਕੁਝ ਸਮਾਂ ਪਹਿਲਾਂ ਜਿਹੜੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਆ, ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਸੀਗਾ ਵੀ ਜੇ ਈਰਾਨ ਦੇ ਨਾਲ ਗੱਲਬਾਤ ਜੇ ਹੋਊਗੀ, ਜ਼ਰੂਰੀ ਨਹੀਂ ਹੈ ਵੀ ਗੱਲਬਾਤ ਹੁੰਦੀ ਰਹੂਗੀ, ਵੀ ਜੇ ਇੱਦਾਂ ਦੇ ਇਹ ਪੁੱਠੇ ਕਾਰੇ ਕਰਦੇ ਜਿਹੜੇ ਉਹ ਰਹਿਣਗੇ। ਸਭ ਨੂੰ ਯਾਦ ਹੋਣਾ ਵੀ ਪਿਛਲੇ ਪ੍ਰਸ਼ਾਸਨ ਦੇ ਦੌਰਾਨ, ਓਬਾਮਾ ਕਾਰਜਕਾਲ ਦੇ ਦੌਰਾਨ ਈਰਾਨ ਦੇ ਨਾਲ ਜਿਹੜਾ ਇੱਕ ਨਿਊਕਲੀਅਰ ਸਮਝੌਤਾ ਹੋਇਆ ਸੀ, ਜਿਸ ਦੇ ਵਿੱਚ 5 ਹੋਰ ਯੂਰਪੀ ਮੁਲਕ ਵੀ ਜਿਹੜੇ ਉਹ ਸ਼ਾਮਲ ਸੀ, ਜਿਸ ਨੂੰ ਫਿਰ ਟਰੰਪ ਪ੍ਰਸ਼ਾਸਨ ਨੇ ਉਸ ਦੇ ਵਿੱਚੋਂ ਅਮਰੀਕਾ ਨੂੰ ਜਿਹੜਾ ਉਹ ਬਾਹਰ ਕੱਢ ਲਿਆ ਸੀ। ਜੀ, ਅਗਲੀ ਖਬਰ ਟਾਈਸਨ ਫੂਡਸ ਦੇ ਸੰਬੰਧ ਦੇ ਵਿੱਚ ਆ, ਜਿਨ੍ਹਾਂ ਦੇ USA ਦੇ ਵਿੱਚ 1,39,000 ਇੰਪਲਾਈਜ਼ ਹੈਗੇ ਆ। ਉਹਨਾਂ ਨੇ ਆਪਣੀ ਸਾਰੀ ਦੀ ਸਾਰੀ ਵਰਕਫੋਰਸ ਨੂੰ ਕਿਹਾ ਵੀ ਵੈਕਸੀਨ ਲਵਾ ਲਓ, ਅਤੇ ਵੈਕਸੀਨ ਤੋਂ ਬਿਨਾਂ ਤੁਹਾਨੂੰ ਜਿਹੜਾ ਕੰਪਨੀ ਦੇ ਵਿੱਚ ਕੰਮ ਕਰਨ ਨਹੀਂ ਦਿੱਤਾ ਜਾਊਗਾ। ਉਹਨਾਂ ਨੇ ਇਹ ਕਿਹਾ ਆ ਵੀ ਜਿੰਨੇ ਵੀ ਕਾਰਪੋਰੇਟ ਦੇ ਐਗਜ਼ੀਕਿਊਟਿਵਸ ਹੈਗੇ ਆ ਟਾਈਸਨ ਦੇ, ਉਹਨਾਂ ਨੂੰ ਸਤੰਬਰ 24 ਤੱਕ ਟੀਕੇ ਲਵਾਉਣੇ ਚਾਹੀਦੇ ਆ, ਅਤੇ ਜਿਹੜੇ ਇੰਪਲਾਈ ਆ ਉਹ ਨਵੰਬਰ 1 ਤੱਕ। ਅਤੇ ਕਹਿੰਦੇ ਵੀ 56,000 ਦੇ ਕਰੀਬ ਜਿਹੜੇ ਇੰਪਲਾਈ ਆ ਉਹ ਆਲਰੇਡੀ ਵੈਕਸੀਨ ਲਵਾ ਚੁੱਕੇ ਹੈਗੇ ਆ। ਅਤੇ ਟਾਈਸਨ ਜਿਹੜੇ ਆਪਣੇ ਇੰਪਲਾਈਜ਼ ਆ, ਜਿਨ੍ਹਾਂ ਨੂੰ ਫਰੰਟ ਲਾਈਨ ਵਰਕਰਸ ਵੀ ਕਹਿੰਦਾ ਆ, ਉਹਨਾਂ ਨੂੰ $200 ਪਰ ਇੰਪਲਾਈ ਜਿਹੜਾ ਆ ਪੈਸੇ ਦੇ ਰਿਹਾ, ਜਿਹੜਾ ਵੀ ਕੋਈ ਬੰਦਾ ਜਾਂ ਬੀਬੀ ਜਿਹੜੇ ਆ ਵੈਕਸੀਨ ਲਵਾ ਰਹੇ ਹੈਗੇ ਆ। ਜੀ, ਉੱਧਰ ਸੈਨ ਫਰਾਂਸਿਸਕੋ ਨੇ ਇਹ ਆਖਿਆ ਆ ਵੀ ਜਿਨ੍ਹਾਂ ਨੇ ਜੌਨਸਨ ਦੀ ਕੋਵਿਡ ਵੈਕਸੀਨ ਜਿਹੜੀ ਲਗਵਾਈ ਸੀ, ਉਹਨਾਂ ਨੂੰ ਸਪਲੀਮੈਂਟਲ ਫਾਈਜ਼ਰ ਜਾਂ ਮੋਡਰਨਾ ਦੀ ਇੱਕ ਡੋਜ਼ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈਗੀ ਆ। ਸੋ ਜੌਨਸਨ ਦੇ ਰੈਸਿਪੀਐਂਟ ਆ, ਉਹਨਾਂ ਨੇ ਇਹ ਆਖਿਆ ਸੀਗਾ, ਸਪੈਸ਼ਲ ਰਿਕੁਐਸਟ ਕੀਤੀ ਸੀ ਵੀ ਸਾਨੂੰ ਸਪਲੀਮੈਂਟਲ ਡੋਜ਼ ਜਿਹੜੀ ਆ ਇਹਨਾਂ ਵੈਕਸੀਨਸ ਦੀ ਜਿਹੜੀ ਉਹ ਦਿੱਤੀ ਜਾਵੇ। ਸੈਨ ਫਰਾਂਸਿਸਕੋ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਨਵੀਨਾ ਬੋਬਾ ਜਿਹੜੇ ਆ, ਉਹਨਾਂ ਨੇ ਇਹ ਕੀਤਾ ਆ ਵੀ ਸਾਨੂੰ ਬਹੁਤ ਜ਼ਿਆਦੀਆਂ ਰਿਕੁਐਸਟ ਇੱਦਾਂ ਦੇ ਪੇਸ਼ੈਂਟਸ ਦੇ ਕੋਲੋਂ ਆ ਰਹੀਆਂ, ਉਹਨਾਂ ਦੇ ਫਿਜ਼ੀਸ਼ੀਅਨਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ, ਅਤੇ ਹੁਣ ਲੱਗਦਾ ਵੀ ਇਸ ਦੇ ਵਿੱਚ ਅਕੋਮੋਡੇਸ਼ਨ ਜਿਹੜੀ ਉਹ ਦਿੱਤੀ ਜਾ ਸਕਦੀ ਹੈਗੀ ਆ। ਸੋ ਇਸ ਤੋਂ ਪਹਿਲਾਂ ਵੀ ਇਸ ਦੇ ਬਾਰੇ ਕਈ ਤਰੀਕੇ ਦੀਆਂ ਚਰਚਾਵਾਂ, ਗੱਲਾਂ ਬਾਤਾਂ ਜਿਹੜੀਆਂ ਉਹ ਤੁਰੀਆਂ ਸੀਗੀਆਂ, ਅਤੇ ਹੁਣ ਜੇ ਇੱਕ ਸਿਟੀ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਤਾਂ ਮਗਰੇ ਹੋਰ ਕਈ ਥਾਵਾਂ ਦੇ ਉੱਤੇ ਵੀ ਜਿਹੜੀਆਂ ਆ ਉਹ ਜਿਨ੍ਹਾਂ ਨੇ ਜੌਨਸਨ ਦੀ ਲਗਵਾਈ ਆ, ਉਹਨਾਂ ਨੂੰ ਇਹ ਵੈਕਸੀਨ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ। ਆਲਰੇਡੀ ਕਈ ਮੁਲਕਾਂ ਦੇ ਵਿੱਚ, ਇਜ਼ਰਾਈਲ ਵਰਗੇ ਮੁਲਕ ਦੇ ਵਿੱਚ ਫਾਈਜ਼ਰ ਜਾਂ ਮੋਡਰਨਾ ਵਾਲੀਆਂ ਜਿਹੜੀਆਂ ਵੈਕਸੀਨਸ ਆ, ਉਹਨਾਂ ਦੇ ਤੀਸਰੇ ਡੋਜ਼ ਦੀ ਚਰਚਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਅਤੇ ਅਮਰੀਕਾ ਦੇ ਦੁਆਰਾ ਮਿਲੀਅਨਸ ਆਫ ਜਿਹੜੀਆਂ ਕੋਵਿਡ-19 ਦੀਆਂ ਫਾਈਜ਼ਰ ਦੀਆਂ ਵੈਕਸੀਨਸ ਆ, ਉਹ ਹੁਣ ਗਰੀਬ ਮੁਲਕਾਂ ਦੇ ਵਿੱਚ ਵੰਡੀਆਂ ਜਾ ਰਹੀਆਂ ਆ। 80 ਮਿਲੀਅਨ ਜਿਹੜੇ ਡੋਜ਼ਿਸ ਆ, ਜਿਹੜੇ ਬਾਈਡਨ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਉਹ ਵੰਡਣੇ ਨੇ, ਅਤੇ ਕਹਿੰਦੇ ਵੀ ਹੁਣ ਹੌਲੀ ਹੌਲੀ ਜਿਹੜਾ ਉਹ ਵੰਡਣ ਦੀ ਪ੍ਰਕਿਰਿਆ ਜਿਹੜੀ ਉਹ ਲੈਅ ਦੇ ਵਿੱਚ ਆ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ ਅਤੇ ਜਿਹੜਾ ਆ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਜਿਹੜਾ ਕ੍ਰਾਈਮ ਆ
ਉਹ ਬਹੁਤ ਜ਼ਿਆਦਾ ਵੱਧ ਗਿਆ ਆ। ਹੋਮੋਸਾਈਡ ਰੇਟ ਇਸ ਸਾਲ ਹੁਣ ਤੱਕ ਪਿਛਲੇ ਸਾਲ ਨਾਲੋਂ ਡਬਲ ਹੋ ਚੁੱਕਾ ਆ। ਸੋ ਫ੍ਰਿਜ਼ਨੋ ਦੇ ਪੁਲਿਸ ਚੀਫ ਬਾਲਡੇਰਾਮਾ ਜਿਹੜੇ ਆ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੇ ਵੀ ਗੈਂਗ ਮੈਂਬਰਸ ਆ ਉਹ ਸਿੱਧੇ ਹੋ ਜਾਓ, ਅਸੀਂ ਹੁਣ ਤੁਹਾਨੂੰ ਸਿੱਧੇ ਹੱਥੀਂ ਲਵਾਂਗੇ। 45 ਜਿਹੜੇ ਹੋਮੋਸਾਈਡਸ ਆ ਫ੍ਰਿਜ਼ਨੋ ਦੇ ਵਿੱਚ ਹੁਣ ਤੱਕ ਹੋ ਚੁੱਕੇ ਆ, ਜਦੋਂ ਕਿ ਪਿਛਲੇ ਸਾਲ ਸੇਮ ਟਾਈਮ ਤੇ 22 ਹੋਏ ਸੀ, ਸੰਨ 2020 ਦੇ ਵਿੱਚ। ਉਹ ਕਹਿੰਦੇ ਸਾਨੂੰ ਪਤਾ ਹੈ ਵੀ ਜਿਹੜੇ ਗੈਂਗਸ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਫ੍ਰਿਜ਼ਨੋ 'ਚ ਹੈਗੇ ਆ। ਇੱਕ ਟਾਈਮ ਦੇ ਉੱਤੇ ਉਹਨਾਂ ਨੇ ਇਹ ਦੱਸਿਆ ਵੀ 706 ਆਫੀਸਰਸ ਹੈਗੇ, ਸਿਰਫ 22,000 ਗੈਂਗ ਮੈਂਬਰ ਜਿਹੜੇ ਫ੍ਰਿਜ਼ਨੋ 'ਚ ਆ ਉਹਨਾਂ ਨੂੰ ਮੈਨੇਜ ਕਰਨ ਦੇ ਲਈ। ਕਹਿੰਦੇ ਵੀ ਇਹ ਕ੍ਰਾਈਮ ਵੇਵ ਜਿਹੜੀ ਆ ਨੈਸ਼ਨਲ ਇੱਕ ਤਰ੍ਹਾਂ ਦੇ ਨਾਲ ਪ੍ਰੋਬਲਮ ਹੈਗੀ ਆ। 2020 ਦੇ ਵਿੱਚ ਪੁਸ਼ ਟੂ ਡੀਫੰਡ ਦਾ ਪੁਲਿਸ, ਇਸ ਨੇ ਵੀ ਬਹੁਤ ਅਸਰ ਇਹਦੇ 'ਤੇ ਪਾਇਆ। ਸੋ ਜਿਹੜਾ $0 ਬੇਲ ਕ੍ਰੀਏਟਿੰਗ, ਇਹ ਵੀ ਜਿਹੜਾ ਇੱਕ ਸਿਸਟਮ ਨੂੰ ਜਿਹੜਾ ਮਿਸਯੂਜ਼ ਹੋ ਰਿਹਾ ਹੈਗਾ। ਸੋ ਲੋਕ ਵੀ ਜਿਹੜੇ ਕਾਫੀ ਅਪਸੈਟ ਆ ਫ੍ਰਿਜ਼ਨੋ ਦੇ, ਵੀ ਇੱਥੇ ਜਿਹੜਾ ਕ੍ਰਾਈਮ ਵੱਧ ਰਿਹਾ ਤੇ ਇਹ 'ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ। ਜੀ ਅਤੇ ਇੱਕ ਜਿਹੜੀ ਸੂਚਨਾ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਜਾਈਏ ਫ੍ਰਿਜ਼ਨੋ ਦੇ ਨਾਲ ਹੀ ਸੰਬੰਧਿਤ, ਜਿਹੜੀ ਇੱਥੇ ਹੈਗੀ ਆ, ਜਿਹੜਾ ਗੁਰਦੁਆਰਾ ਸਾਹਿਬ ਨਾਨਕਸਰ ਚੈਰੀ ਐਵਨਿਊ ਵਾਲਾ ਹੈਗਾ ਆ, ਇੱਥੇ ਆਉਂਦੇ ਐਤਵਾਰ ਨੂੰ 8 ਅਗਸਤ ਨੂੰ ਜਿਹੜੀਆਂ ਵੈਕਸੀਨਸ ਆ ਉਹ ਲਗਾਈਆਂ ਜਾ ਰਹੀਆਂ ਹੈਗੀਆਂ। ਅਤੇ ਇਹਦੇ ਵੀ ਜਿਹੜੇ ਵੀ ਅਜੇ ਵੈਕਸੀਨ ਤੋਂ ਵਾਂਝੇ ਨੇ ਉਹ ਉੱਥੇ ਲਗਵਾ ਸਕਦੇ ਆ। ਉੱਥੇ ਉਹਨਾਂ ਨੇ ਜਿਹੜੇ ਉਸ ਐਤਵਾਰ ਨੂੰ ਵੈਕਸੀਨ ਲਗਵਾਉਣਗੇ, $500 ਦੀ ਉਹਨਾਂ ਨੇ ਲਾਟਰੀ ਵੀ ਕੱਢਣੀ ਹੈ, ਕਿਸੇ ਇੱਕ ਨੂੰ ਜਿਹੜਾ ਉਹ ਮਿਲ ਸਕਦਾ ਹੈ। ਅਤੇ ਪਹਿਲੇ ਜਿਹੜੇ 50 ਲੋਕ ਵੈਕਸੀਨ ਲਗਵਾਉਣਗੇ ਉਹਨਾਂ ਸਾਰਿਆਂ ਨੂੰ $25 ਦਾ ਜਿਹੜਾ ਗਿਫਟ ਕਾਰਡ ਆ ਉਹ ਵੀ ਦਿੱਤਾ ਜਾਵੇਗਾ। ਸੋ ਸਵੇਰੇ 10 ਤੋਂ ਦੁਪਹਿਰ 2 ਵਜੇ ਦੇ ਵਿੱਚ ਫਾਈਜ਼ਰ ਅਤੇ ਜੌਨਸਨ ਦੇ ਜਿਹੜੇ ਟੀਕੇ ਆ 12 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਜਿਹੜੇ ਉੱਥੇ ਲਗਾਏ ਜਾਣਗੇ, ਗੁਰਦੁਆਰਾ ਸਾਹਿਬ ਨਾਨਕਸਰ ਚੈਰੀ ਐਵਨਿਊ 8 ਅਗਸਤ ਨੂੰ। ਸੋ ਜਿਨ੍ਹਾਂ ਨੇ ਅਜੇ ਤੱਕ ਨਹੀਂ ਲਗਵਾਈ ਉਹ ਉੱਥੇ ਵੈਕਸੀਨ ਵੀ ਜਿਹੜੀ ਉਹ ਲਗਵਾ ਸਕਦੇ ਆ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਉੱਥੋਂ ਦੀ ਜਿਹੜੀ ਮੇਅਰ ਲੰਡਨ ਬਰੀਡ ਆ, ਉਸ ਨੇ ਹੁਣ $23,000 ਦਾ ਜੁਰਮਾਨਾ ਜਿਹੜਾ ਆ ਉਹ ਸਿਟੀ ਨੂੰ ਜਿਹੜਾ ਉਹ ਦੇਣਾ ਆ, ਐਥਿਕਸ ਜਿਹੜੀਆਂ ਵਾਇਲੇਸ਼ਨਸ ਆ ਉਸ ਦੇ ਕਰਕੇ। ਇਹਦੇ ਐਥਿਕਸ ਵਾਇਲੇਸ਼ਨ ਦੇ ਵਿੱਚ ਕਹਿੰਦੇ ਆ ਵੀ ਇਸ ਮੇਅਰ ਨੇ ਆਪਣੇ ਜਿਹੜੇ ਸਾਬਕਾ ਗਵਰਨਰ ਆ ਉਹਨਾਂ ਨੂੰ ਇਹ ਮੰਗ ਕੀਤੀ ਸੀ ਵੀ ਇਹਦੇ ਭਰਾ ਨੂੰ ਜਿਹੜਾ ਆ ਜੇਲ੍ਹ ਦੇ ਵਿੱਚੋਂ ਰਿਹਾ ਜਿਹੜਾ ਉਹ ਕੀਤਾ ਜਾਵੇ, ਅਤੇ ਨਾਲ ਹੀ ਪਬਲਿਕ ਵਰਕ ਦੇ ਵਿੱਚ ਇੱਕ ਰਿਹਾ ਕਮਿਸ਼ਨਰ ਉੱਥੇ ਦਾ, ਜਿਹੜਾ ਕਿ ਕਰਪਸ਼ਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਵੀ ਡੁੱਬਿਆ ਹੋਇਆ ਸੀਗਾ, ਉਸ ਨੂੰ ਇਸ ਨੇ ਕਿਹਾ ਸੀਗਾ ਇਸ ਦਾ ਕਾਰ ਰਿਪੇਅਰ ਬਿੱਲ ਜਿਹੜਾ ਆ ਉਹ ਪੇ ਕਰਨ ਦੇ ਲਈ। ਐਥਿਕਸ ਕਮਿਸ਼ਨ ਨੇ ਜਿਹੜਾ ਆ ਉਹ ਲੰਡਨ ਬਰੀਡ ਨੂੰ ਜਿਹੜੇ ਜੁਰਮਾਨੇ ਆ ਇਹ ਹੁਣ ਪਾਏ ਆ, ਅਤੇ ਇਹਨਾਂ ਦਾ ਆਪਸ 'ਚ ਸਮਝੌਤੇ ਤੋਂ ਬਾਅਦ 'ਚ $23,000 ਜਿਹੜੀ ਲੰਡਨ ਬਰੀਡ ਆ ਉਹ ਹੁਣ ਇਸ ਦੇ ਵਿੱਚ ਪੇ ਕਰੇਗੀ। ਜੀ ਬਿਲਕੁਲ। ਯੂਬਾ ਸਿਟੀ ਦੀ ਜਿਹੜੀ ਸਿਟੀ ਕੌਂਸਲ ਮੀਟਿੰਗ ਆ ਉਹ ਹੋਣੀ ਸੀਗੀ, ਉਸ ਨੂੰ ਜਿਹੜਾ ਆ ਅਗਸਤ 17 ਨੂੰ ਹੁਣ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਆ। ਜਿਹੜੀਆਂ ਰੈਗੂਲਰ ਮੀਟਿੰਗਸ ਹੁੰਦੀਆਂ ਰਹਿੰਦੀਆਂ, ਪਰ ਨੈਸ਼ਨਲ ਨਾਈਟ ਆਊਟ ਕਰਕੇ ਜਿਹੜੀ ਆ ਮੀਟਿੰਗ ਆ ਉਸ ਨੂੰ ਐਕਸਟੈਂਡ ਕੀਤਾ ਗਿਆ ਹੈਗਾ ਆ। ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਹੈਗਾ ਆ। ਕਿਮ ਯੋਂਗ ਉਨ ਜਿਹੜਾ ਨਾਰਥ ਕੋਰੀਆ ਦਾ ਡਿਕਟੇਟਰ ਕਹਿ ਲਓ, ਲੀਡਰ ਕਹਿ ਲਓ, ਉਸ ਦੀ ਇੱਕ ਤਸਵੀਰ ਇਸ ਟਾਈਮ ਚਰਚਾ ਦਾ ਵਿਸ਼ਾ ਜਿਹੜੀ ਉਹ ਮੰਗ ਰਹੀ ਆ। ਉਸ ਦੇ ਸਿਰ ਦੇ ਪਿਛਲੇ ਪਾਸੇ ਜਿਹੜਾ ਇੱਕ ਬੈਂਡੇਜ ਜਿਹੜਾ ਉਹ ਲੱਗਾ ਹੋਇਆ ਆ, ਜਿਸ ਕਰਕੇ ਸਾਰੇ ਹੀ ਮੁਲਕ ਇਹ ਕਿਆਸਰਾਈਆਂ ਲਾ ਰਹੇ ਆ ਵੀ ਕੀ ਇਸ ਦੇ ਹੋਇਆ ਹੋ ਸਕਦਾ ਆ। ਕਹਿੰਦੇ ਵੀ ਬਰੂਜ਼ ਉਸ ਦੇ ਪਿੱਛੇ ਸੀਗਾ, ਜਿੱਦਾਂ ਸੱਟ ਜੀ ਜਿਹੜੀ ਉਹ ਲੱਗੀ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਬੈਂਡੇਜ ਜਿਹੜੀ ਆ ਉਹ ਬਾਅਦ ਦੇ ਵਿੱਚ ਆਈ। 37 ਸਾਲਾਂ ਦਾ ਜਿਹੜਾ ਕਿਮ ਯੋਂਗ ਉਨ ਜਿਹੜਾ ਹੈਗਾ ਆ ਉਹ ਇਸ ਟਾਈਮ ਉੱਥੋਂ ਦਾ ਮੇਨ ਬੰਦਾ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਇਸ ਦੇ ਬ੍ਰੇਨ ਡੈੱਡ ਤੱਕ ਹੋਣ ਦੀਆਂ ਵੀ ਅਫਵਾਹਾਂ ਖਬਰਾਂ ਜਿਹੜੀਆਂ ਉਹ ਚੱਲੀਆਂ ਸੀ, ਅਤੇ ਫਿਰ ਇਹ ਚਰਚਾ ਸੀਗੀ ਵੀ ਇਸ ਦੀ ਜਿਹੜੀ ਭੈਣ ਹੈਗੀ ਆ ਉਹ ਉਸ ਨੂੰ ਉਹਦੀ ਥਾਂ ਦੇ ਉੱਤੇ ਜਿਹੜੀ ਉਹ ਆ ਸਕਦੀ ਆ। ਪਰ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਭਾਰ ਵੀ ਇਹਦੇ ਘਟਾਇਆ ਆ, ਬੈਂਡੇਜ ਵੀ ਇਹਦੇ ਲੱਗੀਆਂ ਆ, ਅਤੇ ਹੁਣ ਰਾਈਟ ਨਾਓ ਸਾਰੇ ਜਾਣੇ ਦੂਰੋਂ ਬੈਠੇ ਹੋ ਜਿਹੜੇ ਕਿਆਸਰਾਈਆਂ ਜਿਹੜੀਆਂ ਉਹ ਲਾ ਸਕਦੇ ਆ ਵੀ ਕਿਮ ਯੋਂਗ ਉਨ ਨੂੰ ਜਿਹੜਾ ਉਹ ਹੋਇਆ ਕੀ ਹੈਗਾ ਆ। ਜੀ, ਸੋ ਆਪਾਂ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਵੀ ਜਿਹੜੀ ਅਪਡੇਟ ਕਰ ਲਈਏ। ਜੀ ਬਿਲਕੁਲ ਜੀ, ਅੱਜ ਸਟਾਕ ਮਾਰਕੀਟ ਦੇ ਵਿੱਚ ਉਛਾਲ ਦੇਖਿਆ ਗਿਆ। 278 ਪੁਆਇੰਟ ਵੱਧ ਕੇ 35,116 ਦੇ ਉੱਤੇ ਡਾਓ ਜੋਨਸ ਬੰਦ ਹੋਇਆ। ਨੈਸਡੈਕ ਦੇ ਵਿੱਚ 80 ਪੁਆਇੰਟ ਵਧੇ, 14,761 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 36 ਪੁਆਇੰਟ ਵਧੇ, 4,423 ਦੇ ਉੱਤੇ ਇਹ ਬੰਦ ਹੋਇਆ।
10 ਈਅਰ ਯੀਲਡ 1.18%, ਸੋਨੇ ਦਾ ਭਾਅ $1,813 ਪ੍ਰਤੀ ਆਊਂਸ ਅਤੇ ਬਿਟਕੋਇਨ ਦੀ ਕੀਮਤ 38,445 ਦੇ ਉੱਤੇ ਰਹੀ। ਜੀ ਇਸੇ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ $74.21 ਦੇ ਬਰਾਬਰ ਰਹੀ ਆ। ਜੀ ਅਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸ ਦਈਏ ਵੀ ਅੱਜ ਸ਼ਾਮ ਨੂੰ ਜਿਹੜੇ ਆ ਪ੍ਰੋਗਰਾਮ ਜਿਹੜਾ ਆਉਂਦਾ ਹੁੰਦਾ ਜੀ ਬਲਤੇਜ ਪੰਨੂ ਹੁਣਾਂ ਦਾ ਖਬਰ 'ਤੇ ਨਜ਼ਰ ਤੋਂ ਬਾਅਦ ਦੇ ਵਿੱਚ 9 ਵਜੇ ਦੇ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਗੱਲਬਾਤ ਆ ਉਹ ਇੰਟਰਵਿਊ ਪੇਸ਼ ਕੀਤੀ ਜਾਊਗੀ। ਪਰਮ ਸਿੰਘ ਜਿਹੜੇ ਆਰਟਿਸਟ ਪਰਮ ਸਿੰਘ ਬੀਤੇ ਦਿਨਾਂ ਦੇ ਵਿੱਚ ਜਿਨ੍ਹਾਂ ਦੀ ਪ੍ਰਦਰਸ਼ਨੀ ਅਤੇ ਜਿਨ੍ਹਾਂ ਨੇ ਆਰਟ ਕੈਂਪ ਇੱਥੇ ਫਰੈਜ਼ਨੋ ਦੇ ਵਿੱਚ ਲਗਾਇਆ ਸੀਗਾ ਅਤੇ ਜਿਨ੍ਹਾਂ ਦੀ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਫਰੀਮਾਰਟ ਵਿਖੇ ਕੈਂਪ 'ਤੇ ਉਹਨਾਂ ਦਾ ਜਿਹੜੀ ਪ੍ਰਦਰਸ਼ਨੀ ਆ ਉਹ ਚੱਲ ਰਹੀ ਆ। ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ, ਉਹਨਾਂ ਦੇ ਆਰਟਿਸਟ ਬਣਨ ਤੱਕ ਦਾ ਜਿਹੜਾ ਸਫ਼ਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਸ ਇੰਟਰਵਿਊ ਦੇ ਵਿੱਚ ਆਪਾਂ ਉਹਨਾਂ ਦੇ ਮੂੰਹੋਂ ਜਿਹੜੀਆਂ ਉਹ ਆਪਾਂ ਸੁਣਾਂਗੇ, ਗੱਲਬਾਤ ਜਿਹੜੀ ਉਹ ਸੁਣੋਗੇ। ਸੋ ਜ਼ਰੂਰ ਜਿਹੜਾ ਰਾਤ ਨੂੰ 9 ਵਜੇ ਉਹ ਤੁਸੀਂ ਸੁਣਿਓ। ਬਾਕੀ ਫੇਸਬੁੱਕ ਅਤੇ ਯੂਟਿਊਬ ਦੇ ਉੱਤੇ ਉਹ ਜਿਹੜੀ ਵੀਡੀਓ ਦੇ ਰੂਪ ਦੇ ਵਿੱਚ ਇੰਟਰਵਿਊ ਆ ਉਹ ਆਲਰੇਡੀ ਪਾ ਦਿੱਤੀ ਗਈ ਹੈਗੀ ਆ ਪੰਜਾਬੀ ਰੇਡੀਓ USA ਦੇ YouTube ਚੈਨਲ ਅਤੇ ਫੇਸਬੁੱਕ ਫੈਨ ਪੇਜ ਉੱਤੇ। ਅਤੇ ਹੁਣ ਇਜਾਜ਼ਤ ਦਿੰਦੇ ਹਾਂ ਜੀ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।